ਠੀਕ ਹੈ ਓਕੇ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਘਰ ਹੀ ਹੈ ਤੂੰ? ਹੈਂ? ਕਿਤੇ ਕੰਮ ਤੇ ਵੀ ਜਾਇਆ ਕਰ। ਮੈਂ ਘਰ ਹੀ ਆ, ਮੈਂ ਕਿਤੇ ਕੰਮ ਤੇ ਵੀ ਜਾਇਆ ਆਉਂਦੇ ਓਕੇ ਓਕੇ ਓਕੇ। ਬਹੁਤ ਸੋਹਣਾ ਸਫ਼ਰ ਰਿਹਾ, ਵਧੀਆ। ਮੈਂ ਪੂਰਾ ਮਹੀਨਾ ਮੈਂ ਤੇ ਅੱਗੇ ਆਖਣ ਡਿਆ ਹਾਂ ਭੈਣ ਜੀ ਵੀ ਉਹ ਜਿਵੇਂ ਆਂਦੇ ਨਾ ਵੀ ਸੂਈ ਤੇ ਸੂਈ ਚੜਾ ਕੇ ਮੁੜ ਕੇ ਚਲੇ ਜੇ 30 ਦਿਨ ਪੂਰੇ ਕਰਕੇ ਨੱਕੇ ਤੇ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਨੇਰੀਏ ਪਤਾ ਨਹੀਂ ਕਦੋਂ ਮੇਲ ਹੋਣਗੇ। ਦੇ ਝੂਲਦੇ ਪਏ ਨੇ ਜੀ ਦੋਵਾਂ ਮੁਲਕਾਂ ਦੇ। ਦੋਵੇਂ ਮੁਲਕ ਸ਼ਾਦ ਰਹਿਣ, ਆਬਾਦ ਰਹਿਣ, ਆਪਣੋ ਥਾਂ ਥਾਂ ਹੀ ਰਹਿਣ, ਲੇਕਿਨ ਲਓ ਜੀ ਮੁਹੱਬਤਾਂ ਆ ਵਾਲੇ ਗਿਆ ਮੁਲਕ ਵਾਗਾ। ਲਓ ਵੀ ਦੋਸਤੋ, ਅੱਲਾ ਦੀ ਸਪੁਰਦੇ ਹੁਣ ਜਾਣ ਦਾ ਟਾਈਮ ਹੈ ਜੀ ਫਿਰ ਰੱਬ ਨੇ ਚਾਹਿਆ, ਜਿਵੇਂ ਸੋਹਣੇ ਰੱਬ ਨੇ ਚਾਹਿਆ ਫਿਰ ਮਿਲਾਂਗੇ, ਫਿਰ ਮੁਲਾਕਾਤ ਹੋ ਜੂਗੀ ਜੀ ਸ਼ੁਕਰੀਆ। ਹੁਣ ਸੁਣੀ ਗਈ ਹੈ, ਫਿਰ ਸੁਣੀ ਜਾਓਗੇ ਨਾ। ਫਿਰ ਸੁਣੀ ਫਿਰ ਅਸੀਂ ਵੱਡਾ ਵੀਜ਼ਾ ਲੈ ਕੇ ਆਵਾਂਗੇ। ਵੱਡਾ ਮਤਲਬ ਕਿ ਪਹਾੜ ਖੁੱਲਾ ਵੀਜ਼ਾ ਟਰਾਲੀ ਤੇ ਲੱਦਿਆ ਹੋਵੇ। ਨਹੀਂ ਮਤਲਬ ਅਸਲਾਮ ਵਾਲੇਕੁਮ ਜੀ ਸਾਰਿਆਂ ਨੂੰ ਜਿੰਨੇ ਸਾਡੇ ਨਾਲ ਜੁੜੇ ਨੇ ਸਾਡੇ ਅੱਜ ਦੇ ਵਲੌਗ ਦੇ ਵਿੱਚ। ਅੱਜ ਦਾ ਸਾਡਾ ਵਲੌਗ 30ਵਾਂ ਦਿਨ ਆ ਜਿਹੜੇ ਪੰਜਾਬੀ ਟਰੈਵਲ ਕਪਲ ਆਇਆ ਸੀ ਸਾਡੇ ਪਾਕਿਸਤਾਨ ਦੇ ਵਿੱਚ, ਤੇ ਉਹ ਰਿਕਾਰਡ ਵੀ ਕਾਇਮ ਕਰ ਚੱਲੇ ਆ। ਪੂਰੇ 30 ਦਿਨ ਸੂਈ ਤੇ ਸੂਈ ਚੜਾ ਕੇ ਵਾਪਸ ਚੱਲੇ ਆ। ਅੱਜ 30ਵਾਂ ਦਿਨ ਹੈ ਪੂਰਾ। 4 ਵਜੇ ਤੋਂ ਬਾਅਦ 30ਵਾਂ ਦਿਨ ਮੁੱਕ ਜਾਣਾ। ਇਸ ਵਿੱਚ 4 ਵਜੇ ਤੋਂ ਪਹਿਲਾਂ ਉਹਨਾਂ ਨੂੰ ਐਗਜ਼ਿਟ ਕਰਾਉਣਾ ਇੰਡੀਆ ਵਾਲੀ ਸਾਈਡ ਤੇ। ਇਸ ਤੋਂ ਬਾਅਦ ਗੁਰਚੇਤ ਹੁਣੀ ਵਾਹਵਾ ਦਿਨ ਰਹਿ ਗਏ ਸੀ। ਮਤਲਬ ਵੀ ਮੈਨੂੰ ਲੱਗਦਾ ਵੀ ਸਾਡੇ ਕੋਲ ਜਿੰਨੇ ਵੀ ਹੁਣ ਤੱਕ ਆਏ ਸਾਰਿਆਂ ਨਾਲ ਵੱਧ ਪੀਰੀਅਡ ਲੰਮਾ ਟਾਈਮ ਰਿਪਨ ਤੇ ਖੁਸ਼ੀ ਹੁਣੀ ਗੁਜ਼ਾਰ ਕੇ ਚੱਲੇ। ਅਸੀਂ ਇੱਥੇ ਆ ਜੱਲੋ ਪਿੰਡ, ਮੇਰਾ ਦੋਸਤ ਉਹਦੇ ਕੋਲ, ਤੇ ਉਹ ਵਿਕਾਸ ਦੇ ਘਰ ਨੇ। ਰਾਤੀ ਇੱਥੇ ਵੈਸੇ ਸੁੱਤੇ ਸੀ ਸਾਰੇ। ਉਹ ਹੁਣ ਆਪਣਾ ਸਮਾਨ ਸਮੂਨ ਚੁੱਕਣ ਗਏ ਨੇ, ਥੋੜ੍ਹੀ ਦੇਰ ਤੱਕ ਪਹੁੰਚਣਾ। ਅਸੀਂ ਨਾਸ਼ਤਾ ਕਰ ਲਈਏ ਫਿਰ ਅੱਗੇ ਵੱਧਦੇ। ਅੱਜ ਉਹਨਾਂ ਨੂੰ ਐਗਜ਼ਿਟ ਕਰਾ ਕੇ ਆਉਣਾ ਬਾਰਡਰ ਤੋਂ। ਜੁੜੇ ਰਹੋ ਨਾਲ ਸਾਡੇ ਵਲੌਗਸ ਦੇ ਵਿੱਚ। ਇਸ ਤੋਂ ਬਾਅਦ ਅਸੀਂ ਡਿਫਰੈਂਟ ਟਾਈਪ ਦੇ ਜਿਹੜੇ ਵਲੌਗਸ ਨੇ ਜਾਂ ਜਿਹੜੇ ਦੋਸਤ ਆਉਂਦੇ ਨੇ ਸਾਡੇ ਕੋਲ ਇੰਡੀਆ ਤੋਂ, ਦੂਜੇ ਮੁਲਕਾਂ ਤੋਂ, ਉਹਨਾਂ ਦੇ ਨਾਲ ਵਲੌਗਸ ਵੀ ਕਰਾਂਗੇ। ਵੈਸੇ ਇੰਟਰਨੈਸ਼ਨਲ ਟੂਰਸ ਦੇ ਵੀ ਵਲੌਗ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ। ਪੰਜਾਬ ਦੇ ਹਵਾਲੇ ਦੇ ਨਾਲ ਮੁਖਤਲਿਫ ਹਿਸਟੋਰੀਕਲ ਪਲੇਸਿਸ ਨੂੰ ਲੈ ਕੇ ਉਹਨਾਂ ਦੇ ਵਲੌਗਸ ਵੀ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ। ਜਿਵੇਂ ਹੀ ਆਉਂਦੇ ਆ ਫਿਰ ਅੱਜ ਦਾ ਵਲੌਗ ਉਹਨਾਂ ਦੇ ਨਾਲ ਕੰਟੀਨਿਊ ਕਰਦੇ। ਚਾਹ ਗਈ ਆ ਮੰਜੇ ਤੇ ਰੱਖਤੀ ਆ। ਇਹ ਹੁਣ ਹੋਣ ਲੱਗਾ ਸਾਡਾ ਬ੍ਰੇਕਫਾਸਟ ਹੋਣ ਲੱਗਾ ਜੱਲੋ ਪਿੰਡ ਬਹਿ ਕੇ। ਇਹ ਜਈ ਸਾਹਿਬ ਨੇ ਸਾਡਾ ਬ੍ਰੇਕਫਾਸਟ ਲੈ ਕੇ ਆਏ। ਆਂਦਾ ਸੀ ਲੈਵਾਂ ਕੁਛ। ਮੈਂ ਕਿਹਾ ਰਾਤੀ 2 ਵਜੇ ਰੋਟੀ ਖਾਧੀ ਅਸੀਂ। ਰਾਤੀ 2 ਵਜੇ ਖਾਧੀ, ਰਾਤ ਦੇ 2 ਵਜੇ। 2 ਵਜੇ ਹਾਂ 1:30 ਵੱਜ ਹੀ ਗਿਆ ਹੋਣਾ। ਤੇ ਹੁਣ ਫਿਰ ਨਾਸ਼ਤਾ ਹਲੇ ਲੇਟ ਕਰਾਂਗੇ ਆਪਾਂ। ਚਾਹ ਆ ਗਈ ਹੈ, ਦਹੀਂ ਅੱਗੇ ਮੈਂ ਪੀ ਲਿਆ, ਤੇ ਹੁਣ ਗਾਡਰ ਕੇਕ ਹੈ, ਨਾਲ ਬਿਸਕੁਟ ਹੈ, ਨਾਲ ਲੂਣੀ ਦਾਲ ਆ। ਗਾਡਰ ਕੇਕ ਆ। ਸਖਤ ਬੜੇ ਹੁੰਦੇ ਨਾ ਗਾਡਰ ਕੇਕ, ਇਹਨਾਂ ਨੂੰ ਅਸੀਂ ਗਾਡਰ ਕੇਕ ਕਰਨੇ। ਉਹ ਨਰਮ ਕੇਕ ਆ। ਇਹ ਵਿੱਚ ਡਬੋਵਾਂਗੇ। ਜੇ ਵਿੱਚ ਡਬੋਇਆ ਤੇ ਚਾਹ ਹੋਰ 2-3 ਕੱਪ ਲਿਆਉਣੇ ਪੈਣੇ, ਕਿਉਂਕਿ ਗਾਡਰ ਕੇਕ ਅੱਧਾ ਕੱਪ ਪੀ ਜਾਂਦਾ। ਚਾਹ ਦੀ ਨਾ ਟੈਨਸ਼ਨ ਲੈ। ਉਹ ਵਿਕਾਸ ਦੇ ਘਰ ਗਏ ਆ, ਰਿਪਨ ਖੁਸ਼ੀ ਹੋਣੀ। ਉਹਨਾਂ ਉੱਥੋਂ ਬ੍ਰੇਕਫਾਸਟ ਕਰਨਾ, ਫਿਰ ਆਉਂਦੇ ਆ, ਫਿਰ ਅੱਗੇ ਆਪਾਂ ਚੱਲਦੇ ਵੱਧਦੇ। ਬੰਦੇ ਸਾਡੇ ਨਾਲ ਦੇ ਗਏ ਆ। ਚਲਿਏ ਲੇਟ ਹੋ ਗਏ, ਲੇਟੇ ਆ ਜਾਓ ਬਈ, ਆ ਜਾਓ ਸੱਜਣੋ, ਮਿੱਤਰੋ, ਪਿਆਰਿਓ, ਬੈਠੋ। ਬਹੁਤ ਲੇਟ ਕਰ ਛੜਿਆ ਜੇ। ਭਾਈ ਸਾਹਿਬ ਆ ਜਾਓ, ਟਾਈਮ ਘੱਟ ਆ ਆਪਣੇ ਕੋ। ਚੰਗਾ ਮਜੀਰੇ, ਓਕੇ ਮਿਲਦੇ ਆ ਜੀਰੇ। ਘਰ ਹੀ ਹੈ ਤੂੰ? ਹੈਂ? ਕਿਤੇ ਕੰਮ ਤੇ ਵੀ ਜਾਇਆ ਕਰ। ਮੈਂ ਘਰ ਹੀ ਆ, ਮੈਂ ਕਿਤੇ ਕੰਮ ਤੇ ਵੀ ਜਾਇਆ ਆਉਂਦੇ ਓਕੇ ਓਕੇ ਓਕੇ। ਲਓ ਜੀ ਚਾਲੇ ਪਾਤੇ ਆਪਾਂ ਹੁਣ ਬਾਰਡਰ ਵੱਲ ਨੂੰ। ਤਾਰ ਫੜੋ ਤੇ ਅੱਜ 3:30 ਵਜੇ ਤੱਕ ਦਾ ਟਾਈਮ ਤੁਹਾਡਾ। ਜੇ ਬਾਰਡਰ ਕ੍ਰਾਸ ਅੱਜ ਨਾ ਕੀਤਾ ਤੇ ਵੀਜ਼ਾ ਜਾਣਾ ਮੁੱਕ, ਤੇ ਫਿਰ ਤੁਹਾਨੂੰ ਪੱਕਿਆ ਰਹਿਣਾ ਪੈਣਾ ਇੱਥੇ। ਅੱਛਾ ਫਿਰ ਉਧਰ ਤੇ ਜਿੱਥੇ ਤੇ ਮਰਜ਼ੀ ਵਲੌਗ ਬਣਾਉਂਦੇ ਫਿਰ ਪੂਰੀ ਉਮਰ। ਸਹੀ ਗੱਲ ਹੈ। ਚਲੋ ਜੀ ਬਹੁਤ ਸੋਹਣਾ ਸਫ਼ਰ ਰਿਹਾ, ਵਧੀਆ। ਮੈਂ ਪੂਰਾ ਮਹੀਨਾ ਮੈਂ ਤੇ ਅੱਗੇ ਆਖਣ ਡਿਆ ਹਾਂ ਭੈਣ ਜੀ ਵੀ ਉਹ ਜਿਵੇਂ ਆਂਦੇ ਨਾ ਵੀ ਸੂਈ ਤੇ ਸੂਈ ਚੜਾ ਕੇ ਮੁੜ ਕੇ ਚਲੇ ਜੇ 30 ਦਿਨ ਪੂਰੇ ਕਰਕੇ ਨੱਕੇ ਤੇ। ਚਲੋ ਪੂਰੇ ਕਰਕੇ ਪੂਰੇ ਜਮਾ ਨੱਕੇ ਤੇ 30 ਦਿਨ ਪੂਰੇ ਕਰਕੇ ਐਗਜ਼ਿਟ ਕਰਾਉਣ ਗਏ ਸੀ, ਸਾਡਾ ਤਾਂ ਸਾਹ ਸੁੱਕ ਗਿਆ ਜਦੋਂ ਕਹਿੰਦੇ ਅਖੀਰ ਅੱਜ ਤੁਹਾਡੀ। ਉਹਦਾ ਫੋਨ ਆਇਆ ਹੁਣੇ ਮੈਨੂੰ ਥੋੜੀ ਦਿਨ ਪਹਿਲਾਂ। ਮੈਂ ਤਾਂ ਕਿਹਾ ਫੇਰ ਕੋਈ ਚੱਕਰ ਪੈ ਗਿਆ ਵੀ ਇੱਕ ਦਿਨ ਤੁਹਾਡਾ ਵੱਧ ਲਿਆ ਗਿਆ।
ਹੋਰ ਕੋਈ ਕੰਮ ਸੀ ਉਹਨੇ ਕੀਤਾ ਫੋਨ। ਮੁੰਡਾ ਚੰਗਾ ਸਿਕਿਉਰਿਟੀ ਵਾਲਾ ਉੱਥੇ ਫੋਰਨ ਡੈਸਕ ਜਿਹੜਾ ਜ਼ਫਰ ਹੈ ਨਾ, ਤੇ ਬਹੁਤ ਤਾਵਨ ਕਰਨ ਵਾਲਾ ਮੁੰਡਾ, ਉਹਨੇ ਵੀ ਬੜਾ ਸਾਥ ਦਿੱਤਾ। ਹਾਂ ਸਾਰੇ ਅਸੀਂ ਅਗਲੀ ਵਾਰੀ ਨਾ ਕਹਾਂਗੇ ਵੀਰੇ ਇਹ ਚੀਜ਼ ਵੀ ਸਾਨੂੰ ਆ ਐਗਜ਼ਿਟ ਐਂਟਰੀ ਨਾ ਇਹ ਤਾਂ ਛੋਟ ਦੇ ਬਹੁਤ ਟਾਈਮ ਵੇਸਟ ਹੁੰਦਾ। ਉਹਨੇ ਟਾਈਮ 'ਚ ਅਸੀਂ ਕਿੰਨੀ ਸ਼ਾਪਿੰਗ ਕਰ ਲੈਣੀ। ਓ ਯੈਸ। ਹਾਲੀ ਉਹ ਪਿੱਛੇ ਨਾ ਡਿੱਗੀ ਵੇਖ ਲਓ ਵੀ ਪੂਰੀ ਭਰੀ ਹੈ ਸਮਾਨ ਦੀ। ਉੱਥੇ ਜਾ ਕੇ ਧੱਕੇਸ਼ਾਹੀ ਕੀਤੀ ਬਾਅਦ ਚ ਉੱਥੇ ਜਾ ਕੇ ਵਿਖਾਉਂਦੇ ਆ। ਉੱਥੇ ਜਾ ਕੇ ਵਿਖਾਉਣਾ ਮੈਂ ਵੀ ਇੰਨੇ ਸੂਟ ਲਏ ਆ, ਇਹਨਾਂ ਇੰਨੀ ਸ਼ਾਪਿੰਗ ਕਰ ਲਈ ਹੈ ਤੇ ਹਾਲੀ ਟਾਈਮ ਥੋੜਾ ਸੀ। ਬਹੁਤ ਅੱਛੇ ਬਈ। ਹੁਣ ਜੁੱਤੀਆਂ ਲੈ ਕੇ ਸਟਾਈਲੋ ਬੰਦ ਨਿਕਲਿਆ ਹਲੇ ਸਟੈਲੋ ਬੰਦ ਨਿਕਲਿਆ ਭਾਜੀ। ਸਟੈਲੋ ਵਾਲਿਆਂ ਨੂੰ ਵੀ ਫਿਰ ਨਾ ਆ ਲਏ ਉਦਾਂ ਸਾਰੇ ਡੱਬੇ ਵਗਾ ਕੇ ਮਾਰ। ਸਾਡੇ ਜਾਣ ਦੀ ਖੁਸ਼ੀ ਇਹ ਤਾਂ ਯਾਰ ਉੱਥੇ ਜਾ ਕੇ ਖੋਲਾਂਗੇ ਹੁਣ। ਸਾਨੂੰ ਤੁਹਾਡੇ ਜਾਣ ਦੀ ਖੁਸ਼ੀ ਹੈ। ਮਠਿਆਈ ਖੋਲੋ। ਉਹ ਜਾਂਦਿਆਂ ਨੂੰ ਤੁਸੀਂ ਉਹ ਨਹੀਂ ਦਿੰਦੇ, ਬੁੱਕੇ ਬਾਕੇ ਨਹੀਂ ਦਿੰਦੇ ਜਾਂਦਿਆਂ ਨੂੰ? ਨਹੀਂ ਜਾਂਦੇ ਉਹਨੂੰ ਨਹੀਂ ਦੇ ਕਿਤੇ ਰੋਕਣਾ ਜਾਓ ਫਿਰ। ਅੱਛਾ। ਜੀ ਇਹਨਾਂ ਦਾ ਵੀ ਨਹੀਂ ਲੱਗਣਾ ਪੈਨ ਤੋੜ ਨਹੀਂ ਲੱਗਦਾ, ਜੀ ਨਹੀਂ ਲੱਗਦਾ ਇਹਨਾਂ ਦਾ। ਇੱਕ ਤਾਂ ਬਾਈ ਸਫ਼ਰ ਬਹੁਤ ਵਧੀਆ ਰਿਹਾ। ਜਿੰਨੀ ਦੇਰ ਤੁਸੀਂ ਪਾਕਿਸਤਾਨ ਰਹੇ, ਸਾਡਾ ਵੀ ਬਹੁਤ ਦਿਲ ਲੱਗਾ ਰਿਹਾ। ਹਾਂਜੀ। ਤੇ ਨਿਕਲ ਜਾਓ ਹੁਣ। ਕਿੱਡੇ ਭੈੜੇ ਆ। ਨਹੀਂ ਬਾਈ ਮਹੀਨੇ ਪੂਰੇ ਦਾ ਨਹੀਂ ਪਤਾ ਲੱਗਾ। ਅਸੀਂ ਵੀ ਮੈਂ ਵੀ ਆਪਣਾ ਨਵਾਂ ਕੰਮ ਛੱਡ ਕੇ ਦੁਬਈ ਤੋਂ ਆਇਆ ਸਾਂ ਤੇ ਮੈਨੂੰ ਥੋੜਾ ਜਿਹਾ ਪਹਿਲਾਂ ਲੱਗਣ ਡਿਆ ਵੀ ਯਾਰ ਛੇ ਦੀ ਮੁੜ ਜੀਏ। ਪਰ ਇਹ ਵੀ ਉਹ ਦਿਲ ਇਵੇਂ ਲੱਗਾ ਰਿਹਾ ਵੀ ਲੋਕਾਂ ਦਾ ਪਿਆਰ ਇੰਨਾ ਆਇਆ ਸਾਰੀ ਦੁਨੀਆ ਤੋਂ ਵੀ ਬੰਦਾ ਮੈਂ ਕਹਿ ਨਹੀਂ ਸਕਦਾ ਲਫ਼ਜ਼ਾਂ 'ਚ। ਸਹੀ ਗੱਲ। ਵੀ ਹਾਲੇ ਤੱਕ ਫੋਨ ਕਾਲ ਜਿਹੜੀਆਂ ਬਹੁਤ ਆਉਣ ਡਈਆਂ ਤੇ ਉਹਨਾਂ ਦੋਸਤਾਂ ਕੋਲ ਵੀ ਮਾਜ਼ਰਤ ਜਿਨ੍ਹਾਂ ਦੇ ਫੋਨ ਨਹੀਂ ਚੁੱਕ ਸਕਦੇ ਕਿਉਂਕਿ ਫੋਨ ਜ਼ਿਆਦਾ ਹੁੰਦੇ ਨੇ ਸਮ ਟਾਈਮ, ਤੇ ਫਿਰ ਸਾਰਿਆਂ ਦਾ ਜਵਾਬ ਦੇਣ ਲੱਗੇ ਫਿਰ ਆਪਣੇ ਕੰਮ ਕਰ ਜਿਹੜੇ ਉਹ ਰਹਿ ਜਾਂਦੇ ਆ। ਸੋ ਇਸ ਤੋਂ ਉਹਨਾਂ ਤੋਂ ਐਡਵਾਂਸ ਮਾਜ਼ਰਤ ਤੇ ਕੋਸ਼ਿਸ਼ ਇਹ ਕਰੀਦੀ ਆ ਵੀ ਸਾਰਿਆਂ ਨੂੰ ਆਪਾਂ ਮਿਲ ਸਕੀਏ। ਇਹ ਜਿਸ ਤਰ੍ਹਾਂ ਰਿਪਨ ਨਹੀਂ ਆਇਆ, ਇਹਨਾਂ ਦੀ ਰੀਚ ਮਾਸ਼ਾਅੱਲਾ ਬਹੁਤ ਲੋਕ ਇਹਨਾਂ ਨੂੰ ਜਾਣਦੇ ਆ, ਵੇਖਦੇ ਆ। ਇਹਨਾਂ ਦੀ ਵੀਡੀਓ ਜ਼ਿਆਦਾ ਲੋਕਾਂ ਤੱਕ ਪਹੁੰਚਦੇ। ਮੈਂ ਸਟਾਰਟਿੰਗ 'ਚ ਵੀ ਇਹ ਗੱਲ ਕੀਤੀ ਸੀ ਤੇ ਉਹ ਕਈਆਂ ਲੋਕਾਂ ਨੂੰ ਲੱਗਦਾ ਵੀ ਇਹ ਸਿਰਫ ਜਿਹੜੇ ਯੂਟਿਊਬਰ ਜਾਂ ਮਸ਼ਹੂਰ ਆ ਉਹਨਾਂ ਨੂੰ ਮਿਲਦੇ ਆ, ਬਸ ਸਾਰਿਆਂ ਨੂੰ ਮਿਲਣ ਦੀ ਕੋਸ਼ਿਸ਼ ਕਰੀਦੀ ਹੈ। ਕਿਉਂ ਜੀ? ਐਕਸਪਲੇਨ ਕਰੋ। ਸਾਰੇ ਉਹਦਾ ਸਬੂਤ ਤੁਹਾਨੂੰ ਹੁਣੇ ਹੀ ਦੇ ਦਾਂਗੇ ਕਿਉਂਕਿ ਇਹ ਦੋ ਬੰਦੇ ਛੱਡਨੇ ਆ ਤੇ ਦੋ ਬੰਦੇ ਹੋਰ ਆ ਰਹੇ ਆ। ਨਵੇਂ ਲਿਆਉਣੇ ਆ। ਉਹ ਜਿਹੜੇ ਦੋ ਬੰਦੇ ਨਵੇਂ ਲਿਆਉਣੇ ਆ ਉਹ ਕੋਈ ਨਹੀਂ ਮਸ਼ਹੂਰ, ਕੋਈ ਨਹੀਂ ਹੈਗੇ, ਅਨਨੋਨ ਬੰਦੇ ਆ, ਆਮ ਬੰਦੇ ਆ। ਆਮ ਬੰਦੇ ਨਹੀਂ ਮਿਲਦੇ ਆ, ਥੋੜਾ ਜਿਹਾ ਬਿਜੀ ਜ਼ਿਆਦਾ ਰਹਿੰਦੇ ਆ ਕਿਉਂਕਿ ਅਸੀਂ ਤਾਂ ਹੁਣ ਨਾਲ ਰਹੇ ਆ ਤੇ ਸਾਰਾ ਦਿਨ ਫੋਨ ਖੜਕਦਾ ਰਹਿੰਦਾ। ਘੱਟੋ ਘੱਟ 300-400 ਫੋਨ ਆ ਜਾਂਦਾ ਯਾਰ ਦਿਨ 'ਚ। ਕੁਝ ਮਿਸ ਵੀ ਹੋ ਜਾਂਦੇ ਆ ਨਾ। ਬੰਦਾ ਦੁਬਾਰੇ ਲਾਈਨ ਚੱਲਿਆ ਕਰੋ। ਕੁਛ ਗੱਲ ਪਤਾ ਕੀ ਹੁੰਦੀ, ਬੰਦਾ ਜਦੋਂ ਟਰੈਵਲ ਕਰਦਾ ਹੋਵੇ ਨਾ, ਇਹ ਵੀ ਆਪਣਾ ਕੰਮ ਧੰਦਾ ਕਰਦਾ, ਉਦੋਂ ਫੋਨ ਸੁਣਨਾ ਵੀ ਔਖਾ ਹੋ ਜਾਂਦਾ। ਹਾਂ ਫੋਨ ਸੁਣਨਾ ਵੀ ਔਖਾ ਹੋ ਜਾਂਦਾ ਉਦੋਂ। ਕੰਮ ਭਾਜੀ ਧੰਦੇ ਮੱਠੀ ਕਰ ਲਓ, ਥੋੜਾ ਦੂਰ ਰਹਿ ਗਿਆ ਜੇ ਬਾਰਡਰ ਮੱਠੀ ਕਰ ਲਓ। ਤੇ ਹੁਣ ਇੱਕ ਪੰਜਾਬੀ ਲਹਿਰ ਦਾ ਮਸ਼ਹੂਰ ਗਾਣਾ ਜਿਹੜਾ ਅਸੀਂ ਬਾਰਡਰ ਤੇ ਜਿਹੜਾ ਬਾਰਡਰ ਤੇ ਜਾਂਦੇ ਆ ਅਸੀਂ ਸੁਣਾਈਦਾ ਤੇ ਅਕਸਰ ਬੰਦੇ ਜਿਹੜੇ ਆ ਰੋ ਪੈਂਦੇ ਆ। ਉਹ ਹੁਣ ਤੁਹਾਨੂੰ ਗਾਣਾ ਸੁਣਾਇਆ ਜਾਏਗਾ, ਉਹਦੀ ਆਵਾਜ਼ ਸਾਇਲੈਂਟ ਕਰ ਦਿੱਤੀ ਜਾਏਗੀ ਕਿਉਂਕਿ ਕਾਪੀਰਾਈਟ ਨਾ ਆ ਜੇ। ਆਉਣ ਦਿਓ ਜੀ। ਯਾਰ ਵਿਛੜੇ ਯਾਰਾਂ ਤੋਂ ਜਿੰਦੇ ਨੇਰੀਏ ਪਤਾ ਨਹੀਂ ਕਦੋਂ ਮੇਲ ਹੋਣਗੇ। ਲੋ ਜੀ ਸਮਾਨ ਕਰਾ ਲਿਆ ਚੈੱਕ। ਚੈਕਿੰਗ ਸਮਾਨ ਦੀ ਹੋ ਗਈ ਆ। ਹੁਣ ਇਧਰਲੇ ਪਾਸੇ ਲੇਡੀਜ਼ ਦਾ ਬੂਥ ਆ, ਉਧਰ ਦੀ ਲੰਘ ਕੇ ਸਿਕਿਉਰਿਟੀ ਹੁੰਦਾ ਉਹਨਾਂ ਦਾ ਚੈੱਕਅਪ ਬੂਥ ਬਣਿਆ। ਇੱਧਰ ਫਿਰ ਆਈਡੀ ਕਾਰਡ ਦੀ ਐਂਟਰੀ ਹੁੰਦੀ ਆ, ਫਿਰ ਤੁਸੀਂ ਅੰਦਰ ਜਾ ਸਕਦੇ ਜੇ। ਜਿਹੜੇ ਫੋਰਨਰ ਹੋਣ ਉਹਨਾਂ ਦਾ ਪਾਸਪੋਰਟ ਹੁੰਦਾ। ਇੱਥੇ ਹੁਣ ਵਿਕਾਸ ਐਂਟਰੀ ਕਰਾਏਗਾ। ਇੱਧਰ ਰਿਪਨ ਤੇ ਖੁਸ਼ੀ, ਕਿਉਂਕਿ ਖੁਸ਼ੀ ਇੱਧਰੋਂ ਆਈ ਸੀ ਇਸ ਬੂਥ ਚੋਂ, ਸਾਹਮਣੇ ਉਹ ਕਰਵਾ ਕੇ ਆਪਣਾ ਸਿਕਿਉਰਿਟੀ ਪਾਸ ਚੈੱਕ ਤੇ ਹੁਣ ਗੱਡੀ ਵੱਲ ਨੂੰ ਰਵਾਂ ਦਵਾਂ। ਆ ਜਾਓ ਫਿਰ ਅੱਗੇ ਵਧਦੇ ਆ। ਅੱਛਾ ਇਹ ਜੀਤੇ ਭਾਈ ਵਾਲਾ ਸੀ। ਹਾਂ ਇਹ ਉਹ ਕਿੱਸਾ ਸੀ। ਇਹ ਹੋ ਗਿਆ ਸਰ। ਠੀਕ ਜੀਤੇ ਭਾਈ ਤੁਹਾਡੀ ਬੋਤਲ ਨੇ ਮਰਵਾ ਦਿੱਤਾ। ਅੱਜ ਸਰ ਇਹਨਾਂ ਦੀ ਬੋਤਲ ਦਾ ਕਰਕੇ ਸਾਨੂੰ ਚੈੱਕਅਪ ਕਰਾਉਣਾ ਪਿਆ, ਚੈੱਕ ਕਰਾਉਣਾ ਪਿਆ ਸਮਾਨ। ਹਾਂ ਨਹੀਂ ਉਹ ਇੰਨਾ ਕੋ ਕਰਦੇ ਆ, ਇਸ ਤੋਂ ਵੀ ਜ਼ਿਆਦਾ ਕਰਦੇ ਆ, ਬਟ ਕਿਉਂਕਿ ਪਰ ਉਹਨਾਂ ਨੇ ਜਾਣ ਦਿੱਤਾ। ਉਹਨਾਂ ਕਹੀ ਇਹ ਆਪ ਦੱਸ ਦਿੰਦੇ ਉਹ ਵਿਕਾਸ ਦੀ ਇਮਾਨਦਾਰੀ ਕਰਕੇ। ਪਤਾ ਕਿਉਂ? ਉਹਨੇ ਕਿਹਾ ਜਦੋਂ ਪਿਛਲੀ ਵਾਰੀ ਜੀਤਾ ਭਾਜੀ ਬੋਤਲ ਲੁਕੋ ਕੇ ਲੈ ਆਏ ਤੇ ਵਿਕਾਸ ਨੇ ਦੱਸਤਾ ਇੱਥੇ ਆ ਕੇ, ਕਹਿੰਦੇ ਜੀ ਬੋਤਲ ਹੈ ਇੱਥੇ। ਤੇ ਐਤਕੀ ਉਹਨਾਂ ਨੇ ਕਿਹਾ ਵੀ ਬੰਦਾ ਇਮਾਨਦਾਰ ਹੈ ਯਾਰ। ਪਿਛਲੀ ਵਾਰੀ ਵੀ ਆਪੇ ਦੱਸਤਾ ਸੀ ਜੀਤੇ ਭਾਜੀ ਵੇਖਣ ਦੇ ਜੀਤਾ ਭਾਈ। ਅੱਛਾ ਤੇ ਬਾਕੀਆਂ ਨੂੰ ਇਹ ਜਿਹੜੇ ਯੂਐਸ ਕੈਨੇਡਾ ਤੋਂ ਸਾਨੂੰ ਵਾਚ ਕਰਦੇ ਆ ਨਾ, ਤੇ ਇੱਧਰ ਡਰਿੰਕ ਨਹੀਂ ਲੈ ਕੇ ਜਾਣੀ। ਬਹੁਤ ਇੱਧਰ ਸਖਤਾਈ ਬਹੁਤ ਲਿਆ ਸਕਦੇ ਹੋ। ਇਹ ਇਉਂ ਕਰ ਸਕਦੇ ਹੋ, ਇਉਂ ਨਹੀਂ ਕਰ ਸਕਦੇ। ਦੂਜੀ ਗੱਲ ਇਹ ਵੀ ਜਿਹੜੀ ਅੱਧੀ ਬੋਤਲ ਤੁਹਾਡੀ ਵਧੀ ਸੀ ਨਾ, ਉਹ ਤੁਸੀਂ ਨਾ ਵਾਪਸ ਲੈ ਕੇ ਜਾਂਦੇ ਚੰਗਾ ਸੀ। ਇਹ ਡਸਟਬਿਨ 'ਚ ਸਿੱਟ ਜਾਣੀ ਸੀ, ਜਿਹਦੇ ਕਰਕੇ 45 ਮਿੰਟ ਖਰਾਬ ਹੋ ਗਏ ਸੀ। ਆਏ ਹੋਏ। ਲਓ ਜੀ ਆਪਾਂ ਲਾਗੇ ਗਏ ਆ ਲੱਗ। ਇਹਦੇ ਝੂਲਦੇ ਪਏ ਨੇ ਜੀ ਦੋਵਾਂ ਮੁਲਕਾਂ ਦੇ। ਦੋਵੇਂ ਮੁਲਕ ਸ਼ਾਦ ਰਹਿਣ, ਆਬਾਦ ਰਹਿਣ, ਆਪਣੋ ਥਾਂ ਹੀ ਰਹਿਣ। ਲੇਕਿਨ ਮੁਹੱਬਤਾਂ ਵਾਲੇ ਮੁਲਕ ਵਾਗਾ ਝੰਡੇ ਝੂਲੀ ਜਾਂਦੇ ਆ ਅੱਜ ਦਾ। ਫੁੱਲ ਇੰਜੋਏ ਕਰ ਰਿਹਾ ਮੁੰਡਾ ਸਾਡਾ।
ਪਰੇਡ ਦੇਖਣ ਲਈ ਵੀ ਟਾਈਮ ਹੋਣ ਵਾਲਾ ਕਿਉਂਕਿ 3 ਵਜੇ ਆ ਜਾਣ ਉਹ ਗੱਲ ਐ ਵੜ ਗਿਆ ਐਂਟਰੀ ਹੋਣ ਲੱਗੀ ਹੁਣ ਜੀ ਇੱਥੋਂ ਬੈਠੇ ਆ ਸਾਰੇ ਹੁਣ ਗੇਟ ਤੋਂ ਤੇ ਗੱਡੀ ਨੇ ਨੋਟ ਕਰਾਈ ਹੁੰਦੀ ਆ ਗਿਆ ਵਾਗਾ ਆ ਫੈਂਸਿੰਗ ਸ਼ੁਰੂ ਹੋ ਗਈ ਆਲੇ ਦੁਆਲੇ ਹੁਣ ਤੇ ਬੈਲਟ ਤੁਸੀਂ ਪਟਾ ਕੋਈ ਨਹੀਂ ਲਾਇਆ ਤੇ ਆਵਾਜ਼ ਟਾਂ 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 ਕਰੀ ਜਾਂਦਾ ਇਹ ਯਾਰ ਜਦੋਂ ਨੂੰ ਅਗਲੀ ਵਾਰੀ ਆਉਣਾ ਇਹਨੂੰ ਪਟਾ ਕੇ ਰੱਖ ਲਿਆ ਟਾਟਾ ਜੀ ਲਓ ਜੀ ਉਹ ਤੁਹਾਡਾ ਆਪਣਾ ਮੁਲਕ ਆ ਗਿਆ ਜੀ ਆ ਗਏ ਬਾਈ ਜਾਨ ਆਪਣੇ ਉਹ ਭਾਈਜਾਨ ਆ ਗਏ ਆਪਣੇ ਪਛਾਣਦੇ ਆ ਇੱਕ ਮਿੰਟ हाँ भाईजान इमिग्रेशन तो बगैर क्रॉस करना चाह रहे हैं। ਇਹ ਆ ਗਏ ਜੀ ਕੀ ਹਾਲ ਚਾਲ ਹੈ ਆਜੋ ਠੀਕ ਠਾਕ ਆ ਜਾ ਫਿਰ ਇਧਰਲੇ ਪਾਸੇ ਦਾ ਤੇ ਜਦੋਂ ਅਸੀਂ ਐਂਟਰ ਹੋਏ ਵੇਖ ਲਓ ਸਮਾਨ ਇਹਨਾਂ ਦਾ ਜੀ 1 2 3 ਤੇ ਉਹ ਬੈਗ ਇੱਕ ਘਰੇ ਜਾ ਕੇ ਸ਼ਾਪ ਆ ਵੇਖੋ ਦੇਖੀਏ ਮੇਰੀਆਂ ਨੇ 2 ਰਿਪਨ ਦੀਆਂ ਇਹ ਰਿਸ਼ਤੇਦਾਰਾਂ ਦੀਆਂ ਹਾਂ ਇਹ ਰਿਸ਼ਤੇਦਾਰ ਨਹੀਂ ਰਿਸ਼ਤੇਦਾਰਾਂ ਦੀਆਂ ਨੇ ਕਿੰਨੇ ਰਿਸ਼ਤੇਦਾਰ ਰਾਜੀ ਕੀਤੇ 5-6 ਮੇਰੀਆਂ ਸਹੇਲੀਆਂ ਹਾਂ ਇੱਕ ਜਿਨ੍ਹਾਂ ਦੇ ਘਰੇ ਅਸੀਂ ਅਫਰੀਕਾ ਰਹੇ ਸੀ ਹਨਾ ਉਹਨਾਂ ਦੇ ਮਤਲਬ ਕਾਫੀ ਰਿਸ਼ਤੇਦਾਰ ਰਾਜੀ ਕਰ ਲਏ ਗੁੱਸੇ ਕਿੰਨੇ ਕੀਤੇ ਗੁੱਸੇ ਜ਼ਿਆਦੇ ਨੇ ਗੁੱਸੇ ਜ਼ਿਆਦੇ ਹੋਣ ਮੈਂ ਉਹ ਨਾ ਵੀ ਰਿਪਨ ਆਂਦਾ ਵੀ ਸ਼ਾਪਿੰਗ ਦਾ ਤੇ ਇਹਨੂੰ ਲੱਗਦਾ ਟੋਚਨ ਹੀ ਪਾਉਣਾ ਪੈਣਾ ਉਹੀ ਗੱਲ ਹੈ ਟੋਚਨ ਪਾ ਲਿਆ ਆਜੋ ਇਮੀਗ੍ਰੇਸ਼ਨ ਕਰਾ ਲਈਏ ਫਿਰ ਅੰਦਰ ਅਲਾਓ ਨਹੀਂ ਵੀਡੀਓ ਬਣਾਉਣਾ ਫਿਰ ਬਾਕੀ ਦੀ ਬਾਅਦ ਚ ਸਹੀ ਆਜੋ ਲਓ ਜੀ ਪਾਸਪੋਰਟਾਂ ਦੀ ਅੱਜ ਫੇਰ ਲੋਡ ਪੈ ਗਈ ਖੋਲੋਗੇ ਪਾਸਪੋਰਟ ਡਿਪਾਰਚਰ ਫਾਰ ਇੰਡੀਆ ਇੰਡੀਆ ਲਈ ਡਿਪਾਰਚਰ ਹੋ ਰਹੇ ਹਾਂ ਹਾਂਜੀ ਵਿਕਾਸ ਭਾਈ ਜੀ ਜਾਣਾ ਹੀ ਪੈਣਾ ਲਓ ਵੀ ਦੋਸਤੋ ਇਮੀਗ੍ਰੇਸ਼ਨ ਲਈ ਕਰਾ ਚਾਚਣਾ ਸਮਾਨ ਲਿਆ ਟਰਾਲੀਆਂ ਤੋਂ ਲੱਦ ਸਮਾਨ ਵਾਵਾ ਸਾਰਾ ਤੇ ਹੁਣ ਟਾਈਮ ਆ ਗਿਆ ਇਹਨਾਂ ਦੇ ਦੋਸਤਾਂ ਦੇ ਜਾਣ ਦਾ ਤੇ ਦਿਲ ਤੇ ਸਾਡਾ ਵੀ ਉਦਾਸ ਕਿਉਂਕਿ ਮਹੀਨਾ ਪੂਰਾ ਲੰਘਿਆ ਭੈਣਾਂ ਭਰਾਵਾਂ ਤਰ੍ਹਾਂ ਸੁਸ਼ੀ ਭੈਣ ਸਾਡੀ ਕਿੱਡਾ ਵਧੀਆ ਟਾਈਮ ਲੰਘਿਆ ਤੇ ਹੁਣ ਜਾਣ ਦੇ ਪਲਾਂ ਤੇ ਵਧਾ ਦਈਏ ਵੀਜ਼ਾ ਤੁਹਾਡਾ ਵਧਾ ਦੋ ਆਂਦਾ ਰਿਪਨ ਆਂਦਾ ਨਾ ਵਧਾ ਲਓ ਵੀਜ਼ਾ ਹਾਂ ਰਿਪਨ में पैसे तैयार रखे ਇੰਨੇ ਝੋਲੇ ਆਪਾਂ ਹੋਰ ਖਰੀਦ ਲੈਣੇ ਬਾਕੀ ਬੜਾ ਸੋਹਣਾ ਸਮਾਨ ਹੈ ਤੁਹਾਡੇ ਇੱਥੇ ਸੂਟ ਪਰਾਂਦੇ ਚੂੜੀਆਂ ਜੁੱਤੀਆਂ ਹਲੇ ਮੇਰੀ ਜੁੱਤੀ ਰਹਿ ਗਈ ਵਿਕਾਸ ਵੀਰੇ ਲਓ ਹਲੇ ਜੁੱਤੀ ਰਹਿ ਗਈ ਆਂਦੇ ਜੀ ਹੋਰ 2 ਹੀ ਲਈਆਂ ਨੇ ਮੈਂ ਹਜੇ ਲਓ ਜੀ ਬਿਲਕੁਲ ਐਨ ਮੌਕੇ ਤੇ ਜਾਣ ਵਾਲੇ ਪਾਸੇ ਨੂੰ ਸ਼ੁਕਰ ਹੈ ਦਿਨ ਲਓ ਵੀ ਦੋਸਤੋ ਅੱਲਾ ਦੀ ਸਪੁਰਦੇ ਹੁਣ ਜਾਣ ਦਾ ਟਾਈਮ ਹੈ ਜੀ ਫਿਰ ਰੱਬ ਨੇ ਚਾਹਿਆ ਜਿਵੇਂ ਸੋਹਣੇ ਰੱਬ ਨੇ ਚਾਹਿਆ ਫਿਰ ਮਿਲਾਂਗੇ ਫਿਰ ਮੁਲਾਕਾਤ ਹੋ ਜੂਗੀ ਜੀ ਸ਼ੁਕਰੀਆ ਹੁਣ ਸੁਣੀ ਗਈ ਹੈ ਫਿਰ ਸੁਣੀ ਜਾਊਗੀ ਨਾ ਫਿਰ ਸੁਣੀ ਫਿਰ ਅਸੀਂ ਵੱਡਾ ਵੀਜ਼ਾ ਲੈ ਕੇ ਆਵਾਂਗੇ ਵੱਡਾ ਮਤਲਬ ਕਿ ਪਹਾੜ ਖੁੱਲਾ ਵੀਜ਼ਾ ਟਰਾਲੀ ਤੇ ਲੱਦਿਆ ਹੋਵੇ ਨਹੀਂ ਮਤਲਬ 1 ਮਹੀਨੇ ਵਾਲਾ ਨਹੀਂ ਵੱਡੇ ਦਿਨ ਵਾਲਾ ਲਓ ਵੀ ਦੋਸਤੋ ਹੁਣ ਜਾਣ ਦਾ ਟਾਈਮ ਰਿਪਨ ਭਾਈ ਰੱਬ ਦੇ ਹਵਾਲੇ ਤੇ ਚੰਗਾ ਜੀ, ਫਿਰ ਮਿਲਾਂਗੇ। ਜਿਵੇਂ ਅੱਗੇ ਮੈਂ ਕਹਿੰਦਾ ਵੀ ਇੰਨੀ ਮੇਰੀ ਮੁਲਾਕਾਤ ਹੋਈ ਦੁਬਾਰਾ ਫੇਰ ਹੋਊਗੀ ਹੋਪਫੁਲੀ ਜੀ ਕਿਉਂਕਿ ਸੋਸ਼ਲ ਮੀਡੀਆ ਦਾ ਜਿਵੇਂ ਆਪਾਂ ਗੱਲ ਕਰਦੇ ਨਾ ਵੀ ਇਹ ਕਿਰਦਾਰ ਇਹੀ ਹੈ ਵੀ ਲਾਗੇ ਲਾਉਣ ਦਾ ਆਸਾਨੀਆਂ ਪੈਦਾ ਕਰਨ ਦਾ ਜਿਵੇਂ ਤੁਸੀਂ ਆਏ ਹੋ ਤੁਹਾਡੇ ਵਾਸਤੇ ਸਾਡੀ ਉਹ ਅਸੀਂ ਅੱਗੇ ਤੁਹਾਨੂੰ ਲੱਗਾ ਵੀ ਆਸਾਨ ਕੰਮ ਹੈ ਤੇ ਇਸੇ ਤਰ੍ਹਾਂ ਹੀ ਹੋਰ ਲੋਕ ਵੀ ਜਿਹੜੇ ਆਉਣ ਜਾਣਗੇ ਉਹਨਾਂ ਵਾਸਤੇ ਸ਼ੁਕਰੀਆ ਬਾਈ ਢੱਲੋਂ ਸਾਹਿਬ ਹੁਣੇ ਦਾ ਇੰਨਾ ਨੇ ਟਾਈਮ ਦਿੱਤਾ ਤੇ ਇੰਨਾ ਟਾਈਮ ਦਿੱਤਾ ਸੱਚੀ 1 ਮਹੀਨਾ ਕਿਸ ਨੂੰ ਮਹਿਮਾਨ ਨੂੰ ਸਾਂਭ ਕੇ ਰੱਖਣਾ ਨਾਲ ਫਿਰਨਾ ਥੈਂਕ ਯੂ ਸੋ ਮਚ ਤੁਸੀਂ ਆਇਓ ਤੁਹਾਡੇ ਲਈ ਦੁਆਵਾਂ ਕਰਦੇ ਅਸੀਂ ਅਰਦਾਸਾਂ ਕਰਾਂਗੇ ਜੀ ਹਾਂਜੀ ਚਲੋ ਜੀ ਅੱਲਾ ਦੀ ਸਪੁਰਦ ਹੁਣ ਫਿਰ ਹੁਣ ਜਾਂਦੇ ਪਏ ਨੇ ਹੁਣ ਮੰਜ਼ਿਲ ਵੱਲ ਰੱਬ ਰੱਖਾ ਜੀ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਇਹ ਵਲੌਗ ਕੀ ਪੂਰੇ 1 ਮਹੀਨੇ ਦੇ ਵਲੌਗ ਤੁਸੀਂ ਵੇਖੇ ਸੋ ਇਸ ਤਰ੍ਹਾਂ ਦੇ ਵੀਡੀਓਜ਼ ਜਿਹੜੇ ਨੇ ਹੋਰ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਸਾਡੇ ਇਹ ਵਲੌਗਸ ਤੁਹਾਨੂੰ ਹੋਪਫੁਲੀ ਵਧੀਆ ਲੱਗਦੇ ਤੁਹਾਡੇ ਕਮੈਂਟ ਦੱਸਦੇ ਫਿਰ ਵੀ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅਸੀਂ ਇਹਨਾਂ ਨੂੰ ਵਲੌਗਸ ਨੂੰ ਜਿਹੜੇ ਉਹ ਕੈਰੀ ਰੱਖਾਂਗੇ ਹੁਣ ਲਰਨਿੰਗ ਪ੍ਰੋਸੈਸ 'ਚ ਸਿੱਖਣ ਦੇ ਆ ਵੀ ਕਿਸ ਤਰ੍ਹਾਂ ਵਲੌਗਸ ਬਣਾਈਦੇ ਸੋ ਬਹੁਤ ਕੁਝ ਉਹਨਾਂ ਕੋਲ ਸਿੱਖਿਆ ਵੀ ਬਹੁਤ ਗੱਲਾਂ ਵੀ ਸਿੱਖੀਆਂ ਕਿਵੇਂ ਵਲੌਗਸ ਬਣਾਈਦੇ ਆ ਕਿਵੇਂ ਨੈਚੁਰਲ ਚੀਜ਼ਾਂ ਸ਼ੇਅਰ ਕਰੀਦੇ ਆ ਅਗਲੇ ਪ੍ਰੋਗਰਾਮ ਤੱਕ ਲਈ ਦੋ ਇਜਾਜ਼ਤ ਮਿਲਾਂਗੇ ਫਿਰ ਰੱਬ ਰੱਖਾ